पहुंचे हो अज ਜਿਹੜੇ ਪਾਕਿਸਤਾਨ ਤੋਂ ਬਜ਼ੁਰਗ ਇੱਕ ਆਏ ਨੇ ਕਿੱਥੇ ਸੀਗੇ ਕੀ ਕੋਈ ਸਰਕਾਰ ਇਹਨਾਂ ਵਾਸਤੇ ਕੁਝ ਤੇ ਹੈਲਪ ਕਰ ਰਹੀ ਹੈ ਕਿ ਇਹਨਾਂ ਦਾ ਜੀਵਨ ਜਿਹੜਾ ਅਗਲਾ ਉਹ ਵਧੀਆ ਗੁਜ਼ਰ ਬਸਰ ਹੋ ਜਾਏ? ਦੇਖੋ ਜੀ, ਪਹਿਲੀ ਗੱਲ ਤਾਂ ਅਸੀਂ ਜੀ ਆਖਦੇ ਮੁਹੰਮਦ ਸੀਖ ਸਾਹਿਬ ਨੂੰ, ਨਾਲ ਸਿੱਕਾ ਖਾਨ ਸਾਡੇ ਪਿੰਡਾਂ ਦੀ ਫੂਲੇ ਵਾਲੇ ਦੇ ਰਹਿਣ ਵਾਲੇ ਇੱਥੇ ਇਸ ਨਗਰ ਦੇ ਵਸਿੰਦੇ ਆ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਮੇਲ ਮਿਲਾਇਆ ਸਾਡੇ ਡਾਕਟਰ ਸਾਹਿਬ ਨੇ ਤੇ ਪਾਕਿਸਤਾਨੀ ਢਿੱਲੋਂ ਸਾਹਿਬ, ਇਹ ਦੋ ਭਰਾ ਮਿਲਾਏ ਆ ਜਿਨ੍ਹਾਂ ਦਾ ਕਿ ਬਹੁਤ ਵੱਡਾ ਇਹ ਧਰਮ ਵੀ ਹੋਇਆ ਤੇ ਪੁੰਨ ਵੀ ਕੀਤਾ। ਦੂਜੀ ਗੱਲ ਆ, ਦੇਖੋ ਹਾਲਾਤਾਂ ਨੇ ਵੰਡੀਆਂ ਪਾਤੀਆਂ, ਰਹਿਣ ਸਹਿਣ ਇੱਕੋ ਜਿਹਾ, ਬੋਲੀ ਇੱਕੋ ਜਿਹੀ, ਖਾਣ ਪੀਣ ਇੱਕੋ ਜਿਹਾ ਆਪਣਾ। ਉਹਦੇ 'ਚ ਇਹ ਆ ਵੀ ਹੁਣ ਬੜੇ ਪਰਿਵਾਰ ਜਿਹੜੇ ਕਿ ਤੁਹਾਡੇ ਮੀਡੀਆ ਜ਼ਰੀਏ, ਤੁਹਾਡੇ ਚੈਨਲਾਂ ਜ਼ਰੀਏ ਜਿਹੜੇ ਬੜੇ ਪਰਿਵਾਰ ਜਿਹੜੇ ਵਿਛੜੇ ਮਿਲ ਰਹੇ ਆ, ਉਹਦੇ 'ਚੋਂ ਅਸੀਂ ਜੀ ਆਖਦੇ ਹਾਂ। ਇੱਥੇ ਮੁਹੰਮਦ ਸੀਖ ਸਾਹਿਬ ਆਏ ਨੇ ਤੇ ਨਾਲ ਭਰਾ ਬੈਠੇ ਨੇ, ਅੱਜ ਕਿੰਨਾ ਪਿਆਰ ਹੈ ਇਹਨਾਂ ਦਾ, ਸਾਨੂੰ ਵੀ ਖੁਸ਼ੀ ਹੋ ਰਹੀ ਹੈ ਵੀ ਇੱਦਾਂ ਪਿਆਰ ਆ ਜਿਹੜਾ ਭਰਾਵਾਂ ਦਾ, ਜਿਵੇਂ ਇਹਨਾਂ ਦਾ ਪਿਆਰ ਦਿਸ ਰਿਹਾ। ਤੇ ਥੋੜ੍ਹੀ ਜਿਹੀ ਮੈਂ ਇੱਥੋਂ ਇੱਕ ਤੁਹਾਡੇ ਮੀਡੀਆ ਰਾਹੀਂ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰ, ਨਿੱਕੀ ਨਿੱਕੀ ਗੱਲ 'ਤੇ ਮੈਂ ਰੋਜ਼ ਹੀ ਦੇਖਦਾ, ਛੋਟੀ ਛੋਟੀ ਗੱਲ 'ਤੇ ਭਾਈ ਨਾਲ ਲੜ ਰਹੇ ਆ, ਮਾਂ ਬਾਪ ਅੱਡ ਕਰੀ ਬੈਠੇ ਆ, ਮਾਵਾਂ ਦੀਆਂ ਵੰਡੀਆਂ ਪਾਤੀਆਂ, ਮਾਪਿਆਂ ਦੀਆਂ, ਪਿਓ ਵੱਡੇ ਭਰਾ ਨਾਲ ਮਾਂ ਛੋਟੇ ਨਾਲ, ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਦੇਖੋ, ਜਦੋਂ ਵਿਛੜਿਆ ਹੋਵੇ ਭਰਾ, ਉਹ ਮਿਲ ਕੇ ਕਿੰਨੀ ਖੁਸ਼ੀ ਮਿਲਦੀ ਹੈ ਤੇ ਬਾਰ-ਬਾਰ ਸ਼ੁਕਰਾਨਾ ਕਰ ਰਹੇ ਨੇ ਵਾਹਿਗੁਰੂ ਦਾ, ਅੱਲਾ ਦਾ, ਤੇ ਆਪਾਂ ਨੇੜੇ ਰਹਿ ਕੇ ਦੂਰ ਹੋ ਰਹੇ ਹਾਂ। ਇਹਦੇ 'ਚ ਇਹ ਆ ਵੀ ਅਸੀਂ ਆਏ ਨੇ, ਸਾਡਾ ਜੀ ਆਖਦੇ ਆ। ਬਾਕੀ ਇਹਨਾਂ ਨੂੰ ਜੇ ਕਿਤੇ ਜਾਣਾ, ਜਿੱਥੋਂ ਤੱਕ ਇਹਨਾਂ ਦਾ ਵੀਜ਼ਾ ਹੈਗਾ, ਪੰਜਾਬ ਜਿਹੜੇ ਸ਼ਹਿਰਾਂ ਦਾ ਵੀਜ਼ਾ ਲੱਗਿਆ, ਉਹ ਜਾਣਾ, ਮੈਂ ਸਰਕਾਰੀ ਤੌਰ 'ਤੇ ਇਹਨਾਂ ਨੂੰ ਜਿਹੜਾ ਜਾਣ ਆਉਣ ਦੀ ਸਹੂਲਤ ਦੇ ਦੇਣਾ। ਮੈਨੂੰ ਜਦੋਂ ਸਾਡਾ ਨਗਰ ਆ, ਪਿੰਡ ਆ, ਸਾਡੇ ਇੱਥੇ ਸਾਰੀ ਪਾਰਟੀ ਦੇ ਪ੍ਰਧਾਨ ਜੀ ਬੈਠੇ ਆ, ਰਵਿੰਦਰ ਸਾਡੇ ਆਪ ਦੀ ਪਾਰਟੀ ਹੈ, ਸਾਰੇ ਸਾਡੇ ਇੱਥੋਂ ਦੇ ਲੀਡਰ ਸਾਹਿਬਾਨ ਫੂਲੇ ਵਾਲੇ ਦੇ ਚੈਨਾ ਜੀ ਸਾਰੇ ਹੈਗੇ ਆ। ਜਦੋਂ ਮਰਜ਼ੀ ਵੀ ਜੇ ਕਿਤੇ ਮੱਥਾ ਟੇਕਣ ਜਾਣਾ, ਗੁਰੂ ਘਰ ਜਾਣਾ, ਦਰਬਾਰ ਸਾਹਿਬ ਜਾਣਾ, ਜਿੱਥੇ ਜਿੱਥੇ ਵੀਜ਼ਾ ਜਾਂ ਰਿਸ਼ਤੇਦਾਰ ਨੂੰ ਮਿਲਣ ਜਾਣਾ, ਅਸੀਂ ਸਰਕਾਰੀ ਤੌਰ 'ਤੇ ਇਹਨਾਂ ਦਾ ਜਿਹੜਾ ਇੱਥੇ ਪ੍ਰਬੰਧ ਕਰ ਦਾਂਗੇ। ਬਿਲਕੁਲ। ਤੁਸੀਂ ਹੁਣ ਜਿਹੜਾ ਹੈਗਾ ਸਰਕਾਰ ਦੇ ਵਿੱਚੋਂ, ਤੇ ਬਹੁਤ ਸਾਰੇ ਐਸੇ ਬਜ਼ੁਰਗ ਅਜੇ ਵੀ ਸਰਕਾਰਾਂ ਹਜੇ ਵੀ ਜਿਹੜਾ ਉਹਨਾਂ ਨੂੰ ਖੁੱਲ੍ਹੇ ਵੀਜ਼ੇ ਨਹੀਂ ਦਿੰਦੀਆਂ। ਹੁਣ ਬਜ਼ੁਰਗਾਂ ਨੇ ਕੀ ਉੱਥੇ ਜਾ ਕੇ ਜਿਹੜਾ ਬਾਰਡਰਾਂ 'ਤੇ ਕੋਈ ਉਹਨਾਂ ਨੇ ਕੋਈ ਐਸਾ ਕਾਰਵਾਈ ਕਰਨੀ ਹੈ ਕਿ ਜਿਹੜਾ, ਤਾਂ ਕੋਈ ਐਸਾ ਸਰਕਾਰ ਕੋਲੇ ਪ੍ਰਸਤਾਵ ਰੱਖੋਗੇ ਕਿ ਜਿਹੜੇ ਬਜ਼ੁਰਗ ਨੇ 1947 ਵਾਲੇ, ਉਹਨਾਂ ਨੂੰ ਖੁੱਲ੍ਹਾ ਵੀਜ਼ਾ ਮਿਲ ਜੇ? ਸਰਕਾਰ ਕੋਈ ਜਿਹੜੀ ਹੈਗੀ ਆ ਉਹ ਐਮਬੈਸੀ ਨੂੰ ਜਾਂ ਦਰਖਾਸਤ ਕਰੇ ਕੇਂਦਰ ਸਰਕਾਰ ਨੂੰ? ਦੇਖੋ, ਵਧੀਆ ਗੱਲ ਆ ਤੁਹਾਡੀ ਜਿਹੜੀ ਆਖੀ ਹੈ, ਅਸੀਂ ਵੀ ਚਾਹੁੰਦੇ ਹਾਂ, ਬਜ਼ੁਰਗਾਂ ਵੀ ਹੁਣ ਬੀਜ ਦੇ ਫਾਰਮੈਲਿਟੀਜ਼ ਕਿੰਨੀਆਂ, ਫਾਰਮੈਲਿਟੀ ਕਰਨ ਤੋਂ ਬਿਨਾਂ ਇਹਨਾਂ ਨੂੰ ਵੈਸੇ ਹੀ ਲਾ ਦੇਣ ਬੀਜ। ਜਿਵੇਂ ਆਪਣੇ ਪੰਜਾਬ ਤੋਂ, ਇੰਡੀਆ ਤੋਂ ਕੈਨੇਡਾ ਜਾਂਦੇ ਆ, ਕਿੱਡਾ ਖੁੱਲ੍ਹਾ ਉੱਥੇ ਬਜ਼ੁਰਗਾਂ ਲਈ 10-10 ਸਾਲ ਦੇ ਵੀਜ਼ੇ ਲੱਗੇ, ਜਦੋਂ ਮਰਜ਼ੀ ਆਉਣ, ਮਲਟੀਪਲ ਵੀਜ਼ਾ ਦੇ ਦੇਣ, ਬਿਲਕੁਲ ਖੁੱਲ੍ਹਾ ਵੀਜ਼ਾ। ਉਹ ਵੀ ਵੀਜ਼ਾ ਇੱਧਰ ਮਿਲ ਜੇ ਇਹਨਾਂ ਦੇ। ਹੁਣ ਇਹ ਕਹਿੰਦੇ ਫੇਰ ਕਹਿ ਰਹੇ ਨੇ ਕਿ ਸਾਡੇ ਫੇਰ ਮਿਲ ਜੂ ਵੀਜ਼ਾ, ਇਹਨੂੰ ਇਹ ਲੱਗ ਰਿਹਾ ਵੀ ਮੈਂ ਆ ਗਿਆ, ਮੇਰਾ ਭਰਾ ਫੇਰ ਜਾਵੇ ਪਾਕਿਸਤਾਨ, ਵੀ ਹੈ ਮਿਲ ਜੂ। ਇਹਨੂੰ ਐਂ ਲੱਗਿਆ, ਹੌਂਕਾ ਲੱਗਿਆ ਵੀ ਸ਼ਾਇਦ ਨਾ ਮਿਲੇ, ਵੀਜ਼ੇ ਤਾਂ ਮਿਲ ਜਾਣ। ਮੈਂ ਤਾਂ ਆਪ ਬੇਨਤੀ ਕਰਦਾ, ਮੈਂ ਕਰੂੰਗਾ, ਅਪੀਲ ਕਰੂੰਗਾ ਆਪਣੇ CM ਸਾਹਿਬ ਕੋਲੇ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਸਾਹਿਬ, ਵੀ ਅਸੀਂ ਜਾ ਕੇ ਸੈਂਟਰ ਨੂੰ ਆਖੀਏ ਵੀ ਖੁੱਲ੍ਹੇ ਦਿਲ ਨਾਲ ਖੋਲ੍ਹ ਦਿਓ, ਪਰਿਵਾਰ ਮਿਲਣਾ, ਦਿਲ ਕਰਨ ਨਾਲ ਤਾਂ ਹੈਗਾ, ਕਿਹੜਾ ਕੋਈ ਜਹਾਜ਼ ਫੜਨਾ ਜਾਂ ਟਿਕਟ ਲੱਗਣੀ ਆ, ਵੀ ਜਿੱਦੇ ਦਿਲ ਕੀਤਾ ਬੱਸ ਫੜ ਕੇ ਆ ਜਾਣ, ਵੀਜ਼ਾ ਮਲਟੀਪਲ ਵੀਜ਼ਾ ਦੇ ਦੇਣ, ਜਿਹੜੇ ਇੱਕ ਦੂਜੇ ਨੂੰ ਮਿਲਣ, ਦੁੱਖ ਸੁੱਖ ਚਾਹੁਣ, ਅਪੀਲ ਕਰਾਂਗੇ। ਇੱਕ ਕਰਤਾਰਪੁਰ ਸਾਹਿਬ ਜਿਹੜਾ ਹੈਗਾ, ਉਹ ਉੱਥੇ ਵੀਜ਼ੇ ਦੀ ਪ੍ਰੋਵੀਜ਼ਨ ਆ, ਜੇ ਤੁਸੀਂ ਉੱਥੇ ਹੀ ਵੀਜ਼ਾ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਸਰਕਾਰ ਤੋਂ ਮਾਫ ਕਰਾ ਦਿਓ ਆਪਦੇ ਆਧਾਰ ਕਾਰਡ ਤੇ ਜਾਂ ਕਿਸੇ ਹੋਰ ਪਛਾਣ ਪੱਤਰ ਦੇ ਉੱਪਰ, ਤਾਂ ਕਿ ਬਜ਼ੁਰਗ ਜਿਹੜੇ ਗਰੀਬ ਆ, ਪਹਿਲਾਂ ਉਹਨਾਂ ਨੂੰ ਜਿਹੜਾ ਖਰਚੇ ਭਰਨੇ ਪੈਂਦੇ ਆ ਪਾਸਪੋਰਟਾਂ ਤੇ। ਠੀਕ ਕਰਦੇ ਆ ਤੁਹਾਡੀ ਗੱਲ, ਮੈਂ ਕਹਿੰਦਾ ਜਦੋਂ ਉੱਥੇ ਖੁੱਲ੍ਹਾ ਵੀਜ਼ਾ ਮੇਰੇ ਕਰਤਾਰਪੁਰ ਸਾਹਿਬ ਹੀ ਆਪੀ ਆ ਜਾਇਆ ਕਰਨ ਫਿਰ ਤਾਂ। ਹਾਂ, ਇਹ ਕਿਉਂਕਿ ਚਾਹੀਦਾ, ਮੈਂ ਪੂਰਜੋਰ ਅਪੀਲ ਵੀ ਕਰੂੰ, ਬੇਨਤੀ ਕਰੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਸਾਡਾ ਸੁਨੇਹਾ, ਜਿਹੜਾ ਲੋਕ ਸਭਾ ਮੈਂਬਰ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸਾਡੇ ਇਹ ਜਿਹੜਾ ਸਾਡਾ ਸੁਨੇਹਾ ਅੱਗੇ ਲੈ ਕੇ ਜਾਣ, ਇਹ ਆਪਦੇ ਪਰਿਵਾਰਾਂ ਨੂੰ ਇਹ ਜਦੋਂ ਵੀ ਦਿਲ ਕਿਤੇ ਮਿਲ ਸਕਦਾ।